ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਰੋਤਿਓ, ਅੱਜ ਮੰਗਲਵਾਰ ਦਾ ਦਿਨ ਆ, ਤਰੀਕ ਹੈਗੀ ਆ 18 ਅਪ੍ਰੈਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਜ਼ਿਆਦਾਤਰ ਚੰਡੀਗੜ੍ਹ ਸਟੂਡੀਓਜ਼ ਤੋਂ ਜੁੜਦੇ ਨੇ, ਪਰ ਅੱਜ ਆਪਣੇ ਨਾਲ ਕੈਨੇਡਾ ਤੋਂ ਜਿਹੜੇ ਹੋਏ ਨੇ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਟੋਰਾਂਟੋ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਪਰ ਦੋਸਤੋ, ਜਿਵੇਂ ਰਾਜ ਕਰਨਵੀਰ ਹੋਰਾਂ ਨੇ ਦੱਸਿਆ ਕਿ ਮੈਂ ਅੱਜ ਚੰਡੀਗੜ੍ਹ ਨਹੀਂ ਹੈ, ਟੋਰਾਂਟੋ ਹਾਂ। ਕੱਲ ਮੈਂ ਐਡਮਿੰਟਨ ਚਲੇ ਜਾਣਾ, ਤੋਂ ਅਗਲੇ ਹਫ਼ਤੇ ਖਬਰ ਤੇ ਨਜ਼ਰ 'ਚ ਅਸੀਂ ਤੁਹਾਡੇ ਨਾਲ ਐਡਮਿੰਟਨ ਤੋਂ ਗੱਲਬਾਤ ਕਰਾਂਗੇ। ਫਿਰ ਉਸ ਤੋਂ ਬਾਅਦ ਮੈਂ ਵੈਨਕੂਵਰ ਸਰੀ ਜਾਣਾ ਤੇ ਫਿਰ ਵਾਪਸ ਟੋਰਾਂਟੋ ਆ ਕੇ ਤੇ ਕੋਸ਼ਿਸ਼ ਰਹੇਗੀ ਕਿ ਤੁਹਾਡੇ ਕੋਲ ਵੀ 2-4 ਦਿਨ ਵਾਸਤੇ ਆਇਆ ਜਾਏ ਜੀ। ਤੋ ਪੋਸੀਬਿਲਿਟੀ ਹੈ ਕਿ ਸ਼ਾਇਦ ਮਈ ਦੇ ਆਖਰੀ ਹਫ਼ਤੇ ਆਪਣੇ ਸਰੋਤਿਆਂ ਦੇ ਰੂਬਰੂ ਹੋ ਸਕੀਏ ਆਪਣੇ ਪੰਜਾਬੀ ਰੇਡੀਓ USA ਜਾ ਕੇ, ਤੇ ਕੋਸ਼ਿਸ਼ ਹੈ, ਕੋਈ ਮੇਰਾ ਵਾਅਦਾ ਨਹੀਂ ਹੈ। ਤੇ ਅੱਜ ਅਸੀਂ ਗੱਲਬਾਤ ਜਿਹੜੀ ਕਰਾਂਗੇ, ਜਿੱਥੇ ਪੰਜਾਬ ਦੇ ਹਵਾਲੇ ਨਾਲ ਗੱਲ ਕਰਾਂਗੇ, ਦੇਸ਼ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ, ਤੇ ਗੱਲਬਾਤ ਦਾ ਸਿਲਸਿਲਾ ਰਾਜ ਕਰਨਵੀਰ ਜੀ ਸ਼ੁਰੂ ਕਰਨਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਖਬਰ ਤੇ ਨਜ਼ਰ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਗੱਲਬਾਤ ਸੁਸ਼ੀਲ ਜੀ ਆਪਾਂ ਸ਼ੁਰੂ ਕਰਦੇ ਹਾਂ। ਪੰਜਾਬ ਦਾ ਜਿਹੜਾ ਇੱਕ ਅਹਿਮ ਹਿੱਸਾ ਕਿਸਾਨੀ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਲੰਮੇ ਸਮੇਂ ਤੋਂ ਹੁਣ ਸਮੱਸਿਆ ਦੇ ਵਿੱਚ ਘਿਰਿਆ ਆ। ਕਿਸਾਨ ਵੀ ਤੇ ਕਿਸਾਨੀ ਵੀ ਰੋਜ਼ਾਨਾ ਹੀ ਹੁਣ ਅੱਗਾਂ ਦੀਆਂ ਖਬਰਾਂ ਆ ਰਹੀਆਂ, ਕਿਸੇ ਤਰੀਕੇ ਦੇ ਨਾਲ ਕੋਈ ਉਸ ਦੇ ਉੱਤੇ ਰੋਕਥਾਮ ਨਹੀਂ ਲੱਗ ਰਹੀ। ਅੱਜ ਵੀ ਇੱਕ ਜਿਹੜੀ ਖਬਰ ਆਈ ਸੀ ਵੀ ਇੱਕ ਕਿਸਾਨ ਅੱਗ ਬੁਝਾਉਂਦਾ ਖੁਦ ਆਪ ਮੌਤ ਦਾ ਜਿਹੜਾ ਹੈ ਅੱਗ ਦਾ ਸ਼ਿਕਾਰ ਹੋ ਗਿਆ, ਜਿਸ ਕਰਕੇ ਉਸਦੀ ਮੌਤ ਵੀ ਹੋ ਗਈ। ਅਤੇ ਕਿੱਦਾਂ ਇਸ ਚੀਜ਼ ਨੂੰ ਆਪਾਂ ਜਿਹੜਾ ਜੀ ਦੇਖ ਸਕਦੇ ਹਾਂ, ਕੀ ਸਰਕਾਰਾਂ ਇਸ ਦੇ ਉੱਤੇ ਕੀ ਕਰ ਸਕਦੀਆਂ, ਕਿਉਂਕਿ ਇਹ ਵੀ ਦੇਖਿਆ ਗਿਆ ਵੀ ਅੱਗ ਲੱਗਣ ਤੋਂ ਬਾਅਦ ਮੁਆਵਜ਼ੇ ਵੀ ਬਹੁਤ ਘੱਟ ਮਿਲਦੇ ਨੇ। ਠੀਕ ਹੈ ਗੱਲ ਤੁਹਾਡੀ ਕਿ ਇੱਕ ਤਾਂ ਪਹਿਲਾਂ ਹੀ ਜਿਹੜਾ ਸਾਡਾ ਮਸਲਾ ਖੜਾ ਹੈ ਕਿ ਪੰਜਾਬ ਦੀ ਕਿਸਾਨੀ ਲਗਾਤਾਰ ਬਹੁਤ ਹੀ ਪੰਜਾਬ ਦੀ ਕਿਸਾਨੀ ਦੇ ਹਾਲਾਤ ਬੁਰੇ ਹੋ ਰਹੇ ਨੇ। ਤੇ ਪੰਜਾਬ 'ਚ ਨਵੀਂ ਸਰਕਾਰ ਆਈ ਹੈ। ਸਰਕਾਰ ਆਉਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਦਾਅਵੇ ਵਾਅਦੇ ਸੀ, ਤੇ ਉਹ ਦਾਅਵੇ ਵਾਅਦੇ ਕਿਸ ਹੱਦ ਤੱਕ ਪੂਰੇ ਹੋ ਰਹੇ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਉਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਜੇ ਲੋੜ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਰਤ ਉਹਨਾਂ ਵਾਅਦਿਆਂ ਤੇ ਦਾਅਵਿਆਂ ਨੂੰ ਵੀ ਫਰੋਲਿਆ ਜਾਏਗਾ। ਮੈਨੂੰ ਲੱਗਦਾ ਇਹ ਲੋੜ ਜਲਦੀ ਪੈਣ ਵਾਲੀ ਹੈ। ਪਰ ਜਿੱਥੇ ਤੱਕ ਕਿਸਾਨੀ ਦਾ ਇਸ਼ੂ ਹੈ, ਪੰਜਾਬ ਦੀ ਕਿਸਾਨੀ ਨਹੀਂ, ਵੈਸੇ ਤਾਂ ਓਵਰਆਲ ਦੇਸ਼ ਦੀ ਕਿਸਾਨੀ ਇਸ ਵੇਲੇ ਸੰਕਟ 'ਚ ਹੈ, ਕਿਉਂਕਿ ਭਾਰਤ ਦੀ ਜਿਹੜੀ ਐਗਰੀਕਲਚਰ ਪੋਲਿਸੀ ਹੈ ਉਹ ਕਿਸਾਨ ਦੇ ਪੱਖ ਵਿੱਚ ਨਹੀਂ ਹੈ, ਕਿਸਾਨ ਦੇ ਵਿਰੋਧ ਦੇ ਵਿੱਚ ਹੈ। ਕਿਸਾਨ ਦੀ ਜ਼ਮੀਨ ਖੋਹਣ ਵਾਲੀ ਨੀਤੀ ਜਿਹੜੀ ਹੈ ਉਹ ਦੇਸ਼ ਵਿੱਚ ਲਾਗੂ ਹੈ, ਤੇ ਹੌਲੀ ਹੌਲੀ ਕਿਸਾਨ ਨੂੰ ਉਹਦੇ ਖੇਤ ਤੋਂ ਬਾਹਰ ਕੀਤਾ ਜਾ ਰਿਹਾ। ਕੁਝ ਤਾਂ ਇਹ ਸਮੱਸਿਆਵਾਂ ਨੇ, ਇਸੇ ਕਰਕੇ ਖੇਤੀ ਨੀਤੀ ਕਿਸਾਨ ਪੱਖੀ ਨਾ ਹੋਣ ਕਰਕੇ ਪੰਜਾਬ ਦਾ ਕਿਸਾਨ ਵੀ, ਆਂਧਰਾ ਦਾ ਕਿਸਾਨ ਵੀ, ਮਹਾਰਾਸ਼ਟਰ ਦਾ ਕਿਸਾਨ ਵੀ ਉਹ ਖੁਦਕੁਸ਼ੀਆਂ ਤੱਕ ਜਾ ਪਹੁੰਚਿਆ ਤੇ ਖੁਦਕੁਸ਼ੀਆਂ ਰੁਕਣ ਦੀ ਥਾਂ ਤੇ ਵੱਧ ਰਹੀ ਹੈ। ਇੱਕ ਤਾਂ ਇਹ ਮਸਲੇ ਹੈ ਕਿ ਪੰਜਾਬ ਦੀ ਜਾਂ ਦੇਸ਼ ਦੀ ਕਿਸਾਨੀ ਦੀ ਜਿਣਸ ਦਾ ਜਿਹੜਾ ਭਾਅ ਆ ਉਹਨੂੰ ਉਹਦੀ ਲਾਗਤ ਦੇ ਮੁਤਾਬਕ ਨਹੀਂ ਮਿਲਦਾ, ਜਿਹਦੇ ਕਰਕੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਸਰ ਇਹ ਕਹਿੰਦੇ ਰਹੇ ਕਿ ਇਹ ਲਾਹੇਵੰਦਾ ਧੰਦਾ ਨਹੀਂ ਹੈ ਖੇਤੀ, ਤੇ ਕੈਪਟਨ ਅਮਰਿੰਦਰ ਤੋਂ ਉਮੀਦ ਸੀ ਕਿ ਉਹ ਇਸ ਖੇਤੀ ਦੇ ਧੰਦੇ ਨੂੰ ਲਾਹੇਵੰਦਾ ਬਣਾਉਣ ਵੱਲ ਵਧਣਗੇ, ਪਰ ਉਹ ਵੀ ਉਸ ਪਾਸੇ ਵੱਲ ਵੱਧਦੇ ਨਹੀਂ ਦਿਖਾਈ ਦੇ ਰਹੇ। ਪਰ ਉਹਦੇ ਨਾਲ ਨਾਲ ਜਿੱਥੇ ਕਿਸਾਨੀ ਦੀ ਜਿਣਸ ਦੀ ਕੀਮਤ ਦਾ ਮਸਲਾ ਹੈ, ਕੀਟਨਾਸ਼ਕਾਂ ਦਾ ਮਸਲਾ ਆ, ਤੇ ਕਿਸਾਨੀ ਦੀ ਲਾਗਤ ਦੇ ਮੁਤਾਬਕ ਉਹਦੀ ਜਿਣਸ ਦਾ ਭਾਅ ਦੇਣ ਦਾ ਮਸਲਾ ਹੈ,
ਉੱਥੇ ਨਾਲ ਕੁਝ ਮਨੁੱਖੀ ਲਾਪਰਵਾਹੀਆਂ ਦੇ ਨਾਲ ਤੇ ਕੁਦਰਤ ਕਾਰਨ ਵੀ ਪੰਜਾਬ ਦੀ ਕਿਸਾਨੀ ਜਿਹੜੀ ਇਸ ਵੇਲੇ ਸੰਕਟ 'ਚ ਹੈ, ਜਿਹਦਾ ਜ਼ਿਕਰ ਤੁਸੀਂ ਕੀਤਾ ਕਿ ਲਗਾਤਾਰ ਪੰਜਾਬ ਦੇ ਵਿੱਚ ਫਸਲ ਬਿਲਕੁਲ ਪੱਕੀ ਹੋਈ ਹੈ ਤੇ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਮੰਡੀ ਦੇ ਵਿੱਚ ਉਡੀਕ ਹੋ ਰਹੀ ਹੈ ਕਣਕ ਦੀ ਤੇ ਕਣਕਾਂ ਨੂੰ ਅੱਗ ਲੱਗ ਰਹੀ ਹੈ ਤੇ ਰੋਜ਼ ਹੀ 300-400 ਏਕੜ ਜਿਹੜੀ ਹੈ ਅੱਗ ਲੱਗਣ ਦੀਆਂ ਖਬਰਾਂ ਆਉਂਦੀਆਂ ਕਿ ਪੰਜਾਬ 'ਚ ਵੱਖ-ਵੱਖ ਥਾਵਾਂ ਤੇ 300-400 ਏਕੜ ਕਣਕ ਜਿਹੜੀ ਹੈ ਉਹ ਬਿਲਕੁਲ ਤਬਾਹ ਹੋ ਗਈ, ਸੜ ਕੇ ਤਬਾਹ ਹੋ ਗਈ। ਤਾਜ਼ੀ ਜਿਹੜੀ ਘਟਨਾ ਮੋਗਾ ਜ਼ਿਲ੍ਹਾ ਦੇ ਪਿੰਡ ਦਾਰਾਪੁਰ ਦੀ ਹੈ, ਜਿੱਥੇ ਅੱਗ ਲੱਗੀ ਤੇ 1200 ਏਕੜ ਦੇ ਕਰੀਬ ਫਸਲ ਵੀ ਕਣਕ ਦੀ ਸਵਾਹ ਹੋ ਗਈ। ਨਾਲ ਦੀ ਨਾਲ ਇੱਕ ਕਿਸਾਨ ਜਿਹੜਾ ਸ਼ਤਰਾਣਾ ਪਿੰਡ ਹੈ, ਸ਼ਤਰਾਣੇ ਇਲਾਕੇ ਦੇ ਕਈ ਪਿੰਡਾਂ 'ਚ ਅੱਗ ਲੱਗੀ ਹੈ ਤੇ ਕਿਸਾਨ ਦੀ ਦਾਰਾਪੁਰ ਦੇ ਵਿੱਚ ਮੌਤ ਵੀ ਹੋਈ ਹੈ। ਮਸਲਾ ਇਹ ਹੈ ਵੀ ਇੱਕ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਮੁਆਵਜ਼ੇ ਦੀ ਗੇਮ ਖੇਡੀ ਜਾਂਦੀ ਹੈ। ਜਦੋਂ ਮੁਆਵਜ਼ਾ ਹੁੰਦਾ ਹੈ, ਚਾਹੇ ਹੜ੍ਹ ਆ ਜਾਣ ਜਾਂ ਕੁਦਰਤ ਦੀ ਕੋਈ ਹੋਰ ਕਰੋਪੀ ਹੋਵੇ, ਤੇ ਮੁਆਵਜ਼ੇ ਦੇ ਨਾਂ ਤੇ ਸੀਜ਼ਨ ਲੱਗ ਜਾਂਦੇ ਆ ਕਈ ਲੋਕਾਂ ਦੇ। ਸਰਕਾਰ 'ਚ ਬੈਠੇ ਜਿਹੜੇ ਲੋਕ ਹੈ ਉਹਨਾਂ ਦੇ ਤਾਂ ਇੱਕ ਕਿਸਮ ਦੇ ਸੀਜ਼ਨ ਹੁੰਦੇ ਆ, ਕਿਉਂਕਿ ਉਹਨਾਂ ਨੇ ਮੁਆਵਜ਼ੇ ਦੇ ਵਿੱਚੋਂ ਵੀ ਕਮਾਉਣਾ ਹੁੰਦਾ ਹੈ ਤੇ ਜਿਹੜਾ ਮੁਆਵਜ਼ਾ ਐਲਾਨਿਆ ਜਾਂਦਾ ਹੈ ਉਹ ਇੱਕ ਵੀ ਪੈਨੀ ਜਿਹੜੀ ਹੈ ਉਸ ਰੂਪ ਦੇ ਵਿੱਚ ਸਹੀ ਹੱਥਾਂ ਦੇ ਵਿੱਚ ਜਾਂਦੀ ਨਹੀਂ, ਆਪਾਂ ਨੂੰ ਇਸ ਗੱਲ ਦਾ ਪਤਾ ਹੈ ਜੀ। ਦੂਜਾ ਇਹ ਹੈ ਕਿ ਜਿਹੜੀਆਂ ਅੱਗਾਂ ਲੱਗਦੀਆਂ ਉਹਨਾਂ ਤੇ ਕਾਬੂ ਪਾਉਣ ਵਾਸਤੇ ਵੀ ਸਾਡੇ ਕੋਲ ਉਸ ਨਫਰੀ ਦੇ ਵਿੱਚ ਫਾਇਰ ਬ੍ਰਿਗੇਡ ਜਾਂ ਫਾਇਰ ਕਰਮਚਾਰੀ ਨਹੀਂ ਹੈਗੇ, ਜਿਹਦੇ ਕਰਕੇ ਦਿੱਕਤ ਆਉਂਦੀ ਹੈ। ਹੁਣ ਜਿੱਦਾਂ ਇਹ 1200 ਏਕੜ ਦੇ ਕਰੀਬ ਸ਼ਤਰਾਣੇ ਇਲਾਕੇ ਦੇ ਵਿੱਚ ਕਣਕ ਨੂੰ ਅੱਗ ਲੱਗੀ ਹੈ, 3-4 ਜ਼ਿਲ੍ਹਿਆਂ ਦੀ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਗਿਆ, ਬੁਲਾਇਆ ਗਿਆ, ਉਦੋਂ ਤੱਕ ਕਣਕ ਜਿਹੜੀ ਸੜ ਕੇ ਸਵਾਹ ਹੋ ਗਈ ਸੀ। ਸੋ ਮੈਨੂੰ ਲੱਗਦਾ ਕਿ ਸਰਕਾਰ ਨੂੰ ਜਿੱਥੇ ਐਗਰੀਕਲਚਰ ਪਾਲਿਸੀ ਜਿਹੜੀ ਹੈ ਉਹ ਕਿਸਾਨ ਪੱਖੀ ਬਣਾਉਣ ਦੀ ਜ਼ਰੂਰਤ ਹੈ, ਉੱਥੇ ਨਾਲ ਕੁਦਰਤ ਦੇ ਕਾਰਨ ਵੀ ਤੇ ਕੁਝ ਮਨੁੱਖੀ ਲਾਪਰਵਾਹੀਆਂ ਕਾਰਨ। ਮਨੁੱਖੀ ਲਾਪਰਵਾਹੀਆਂ ਕਿੱਦਾਂ ਦੀਆਂ? ਮਸਲਨ ਜਿਹੜੀਆਂ ਅੱਗਾਂ ਲੱਗਦੀਆਂ ਉਹਦੇ 'ਚ ਜਿਹੜੀ ਬਿਜਲੀ ਹੈ ਉਹ ਲੀਕੇਜ ਹੁੰਦੀ ਹੈ, ਜਿਹੜੀਆਂ ਉੱਪਰੋਂ ਖੇਤਾਂ ਦੇ ਉੱਤੋਂ ਤਾਰਾਂ ਲੰਘਦੀਆਂ, ਉਹ ਲੀਕੇਜ ਕਰਕੇ ਉਹ ਚੰਗਿਆੜੇ ਨਿਕਲਦੇ ਆ, ਡਿੱਗਦੇ ਆ ਪੱਕੀ ਹੋਈ ਫਸਲ ਤੇ ਫਿਰ ਅੱਗ ਲੱਗ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਇੱਕ ਤਾਂ ਬਿਜਲੀ ਦੀ ਲੀਕੇਜ ਨੂੰ ਰੋਕਣ ਦੀ ਜ਼ਰੂਰਤ ਹੈ, ਦੂਜਾ ਸਾਡਾ ਜਿਹੜਾ ਫਾਇਰ ਮਹਿਕਮਾ ਹੈਗਾ ਉਹਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਕਿ ਤੁਰੰਤ। ਹੁਣ ਇੱਥੇ ਮੈਂ ਕੈਨੇਡਾ ਦੇ ਵਿੱਚ ਆਇਆ, ਪਿਛਲੇ ਸਾਲ ਤੁਹਾਡੇ ਕੋਲ ਸੀ ਅਮਰੀਕਾ ਦੇ ਵਿੱਚ ਜੂਨ ਮਹੀਨੇ ਦੇ ਵਿੱਚ, ਮੈਂ ਦੇਖ ਰਿਹਾ ਸੀ ਕਿ ਸਿਸਟਮ ਦੇ ਵਿੱਚ ਕਿੰਨਾ ਫਰਕ ਹੈ ਕਿ ਇੱਥੇ 3 ਮਿੰਟ ਦੇ ਵਿੱਚ ਜਿਹੜੀ ਹੈ ਜੇ ਕੋਈ ਘਟਨਾ ਵਾਪਰਦੀ 3 ਮਿੰਟ ਦੇ ਵਿੱਚ ਜਿਹੜੀ ਹੈ ਮਦਦ ਪਹੁੰਚ ਜਾਂਦੀ ਹੈ ਕਿਸੇ ਨਾ ਕਿਸੇ ਰੂਪ, ਚਾਹੇ ਉਹ ਪੁਲਿਸ ਆਵੇ ਚਾਹੇ ਬਾਕੀ ਮਹਿਕਮੇ ਦੇ ਲੋਕ ਆਉਣ। ਜਦਕਿ ਸਾਡੇ ਇੱਥੇ 24 ਘੰਟੇ ਬੀਤ ਜਾਂਦੇ ਆ ਤੇ ਕੋਈ ਪਤਾ ਵੀ ਲੈਣ ਨਹੀਂ ਆਉਂਦਾ ਤੇ ਨਾ ਹੀ ਸਾਡੇ ਕੋਲ ਉਸ ਕਿਸਮ ਦੇ ਵਿੱਚ ਇੱਦਾਂ ਦੇ ਸੰਕਟ ਤੋਂ ਪਾਰ ਜਾਣ ਦੇ ਜਿਹੜੀਆਂ ਸੰਭਾਵਨਾਵਾਂ ਤਾਂ ਹੈ, ਪਰ ਉਹਨੂੰ ਅਮਲੀ ਰੂਪ ਦੇ ਵਿੱਚ ਉਹ ਲਾਗੂ ਨਹੀਂ ਕੀਤਾ ਜਾਂਦਾ, ਜਿਹਦੇ ਕਰਕੇ ਨਫਰੀ ਬੜੀ ਘੱਟ ਹੈ ਤੇ ਫਿਰ ਉਹਨਾਂ 'ਚ ਐਫੀਸ਼ੀਐਂਸੀ ਵੀ ਨਹੀਂ ਹੈ, ਕਿਉਂਕਿ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਅਨੁਸ਼ਾਸਨ ਜਾਂ ਡਿਸਿਪਲਿਨ ਕਾਗਜ਼ਾਂ 'ਚ ਤਾਂ ਹੈ ਪਰ ਪ੍ਰੈਕਟੀਕਲੀ ਲਾਗੂ ਨਹੀਂ ਕੀਤਾ ਜਾਂਦਾ। ਜੀ ਸੁਸ਼ੀਲ ਜੀ, ਆਪਾਂ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਆ, ਮਹੀਨਾ ਕੁ ਹੋ ਗਿਆ ਪਰ ਪੰਜਾਬ ਦੇ ਲੋਕਾਂ ਨੂੰ ਕੁਛ ਇੱਦਾਂ ਲੱਗ ਰਿਹਾ ਵੀ ਸਿਰਫ ਚਿਹਰੇ ਬਦਲੇ ਨੇ, ਕੰਮ ਕਰਨ ਦੇ ਤਰੀਕੇ ਉਹੀ ਪੁਰਾਣੀ ਸਰਕਾਰ ਵਾਲੀ ਆ। ਹੁਣੇ ਪਿਛਲੇ ਦਿਨੀ ਇੱਕ ਗਿੱਦੜਵਾਹਾ ਦੇ ਵਿੱਚ ਇੱਕ ਮੁੰਡੇ ਨੇ ਕਾਂਗਰਸੀ ਕਾਉਂਸਲਰ ਤੋਂ ਦੁੱਖ ਦੇ ਵਿੱਚ ਆ ਕੇ ਉਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ। ਲੋਕਾਂ ਨੂੰ ਵੈਸੇ ਕੋਈ ਫਰਕ ਪਵੇਗਾ ਇਹ ਨਵੀਂ ਸਰਕਾਰ ਆਉਣ ਤੇ ਕਿ ਸਭ ਕੁਛ ਉੱਦਾਂ ਦਾ ਉੱਦਾਂ ਹੀ? ਪ੍ਰੋਬਲਮਸ ਸਗੋਂ ਮੈਨੂੰ ਤਾਂ ਵੱਧਦੀਆਂ ਦਿਖਾਈ ਦੇ ਰਹੀਆਂ, ਕਿਉਂਕਿ ਜਿਹੜੇ ਦਾਅਵੇ ਵਾਅਦੇ ਕੀਤੇ ਗਏ ਉਹ ਹੋ ਰਿਹਾ ਜੀ, ਪ੍ਰੈਕਟੀਕਲੀ ਕੁਝ ਉੱਦਾਂ ਨਹੀਂ ਹੋ ਪਾ ਰਿਹਾ। ਤੁਸੀਂ ਦੇਖੋ ਕਿ ਹਾਲਾਤ ਇਹ ਹੈ ਕਿ ਅਕਾਲੀ ਗੌਰਮੈਂਟ ਸੀ ਤੇ ਅਕਾਲੀ ਗੌਰਮੈਂਟ ਨੇ ਥੱਲੇ ਜਿਹੜੇ ਹਾਰੇ ਹੋਏ ਉਹਨਾਂ ਦੇ ਉਮੀਦਵਾਰ ਰਹੇ ਹੋਣਗੇ MLA, ਜਾਂ ਉਹਨਾਂ ਨੂੰ ਕੰਮ ਹੀ ਦਿੱਤਾ ਸੀ, ਉਹਨਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ ਤੇ ਉਹ ਹਲਕਾ ਇੰਚਾਰਜਾਂ ਨੇ ਜਿੰਨੀ ਲੁੱਟ ਮਚਾਈ ਸਾਰੇ ਪੰਜਾਬ ਦੇ ਵਿੱਚ, ਤੇ ਜਿਵੇਂ ਪੁਲਿਸ ਦੇ ਨਾਲ ਰਲ ਮਿਲ ਕੇ ਜਾਂ ਮਿਲੀ ਭੁਗਤ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ, ਤੇ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ। ਤੇ ਇਸੇ ਕਰਕੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਜਿਹੜੇ ਆ ਉਹਨਾਂ ਨੂੰ ਪਿੰਡਾਂ 'ਚ ਜਾਣਾ ਵੀ ਔਖਾ ਹੋ ਗਿਆ ਸੀ। ਭਾਵੇਂ ਜਿੱਤ ਗਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ, ਉਹਨਾਂ ਨੂੰ ਵੀ ਬਹੁਤ ਸੰਕਟ ਦਾ ਸਾਹਮਣਾ ਕਰਨਾ ਪਿਆ ਆਪੋ ਆਪਣੇ ਹਲਕਿਆਂ ਦੇ ਵਿੱਚ, ਕਿਉਂਕਿ ਹਲਕਾ ਇੰਚਾਰਜ ਜਿਹੜੇ ਲਾਏ ਸੀ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਕਸ ਉਹਨੂੰ ਧੁੰਦਲਾ ਕਰ ਦਿੱਤਾ ਸੀ। ਉਮੀਦ ਇਹ ਕੀਤੀ ਗਈ ਸੀ 77 ਸੀਟਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ 'ਚ, ਤੇ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਜਿੱਦਾਂ ਦਾਅਵਾ ਆ
ਮਨਪ੍ਰੀਤ ਬਾਦਲ ਦਾ, ਕੈਪਟਨ ਅਮਰਿੰਦਰ ਦਾ ਕਿ VVIP ਜਿਹੜੀ ਟ੍ਰੀਟਮੈਂਟਸ ਹੈ ਉਹ ਅਸੀਂ ਬੰਦ ਕਰ ਦਾਂਗੇ ਜਾਂ VVIP ਕਲਚਰ ਜਾਂ VIP ਕਲਚਰ ਖਤਮ ਕਰ ਦਾਂਗੇ, ਪ੍ਰੈਕਟਿਸ 'ਚੋਂ ਨਹੀਂ ਦਿਖਾਈ ਦੇ ਰਿਹਾ ਜੀ। ਹੁਣ ਹਲਕਾ ਇੰਚਾਰਜ ਲਾਏ ਸੀ ਅਕਾਲੀਆਂ ਨੇ, ਇਹਨਾਂ ਨੇ ਹਲਕਾ ਸੇਵਾਦਾਰ ਲਾਉਣੇ ਸ਼ੁਰੂ ਕਰ ਦਿੱਤੇ ਆ। ਮਤਲਬ ਨਾ ਹੀ ਬਦਲਿਆ। ਅੱਗੇ ਉਹ ਸੀ ਰਾਜ ਨਹੀਂ ਸੇਵਾ, ਅਕਾਲੀਆਂ ਦੀ ਰਾਜ ਨਹੀਂ ਸੇਵਾ, ਤੇ ਉਹ ਕੁੱਟ ਕੇ ਸੇਵਾ ਕਰਿਆ ਕਰਦੇ ਸੀ। ਹੁਣ ਇਹਨਾਂ ਨੇ ਹਲਕਾ ਇੰਚਾਰਜਾਂ ਦੀ ਥਾਂ ਤੇ ਨਾ ਹੀ ਹਲਕਾ ਸੇਵਾਦਾਰ ਰੱਖ ਦਿੱਤਾ, ਤੇ ਉਹ ਸੇਵਾਦਾਰ ਕਿੰਨੇ ਕੁ ਜ਼ਿਆਦਾ ਲੋਕਾਂ ਦੀ ਹੈਲਪ ਕਰ ਰਹੇ ਆ ਜਾਂ ਸੇਵਾ ਕਰ ਰਹੇ ਆ, ਉਹ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ ਰੋਜ਼ ਹੀ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਜਿਹਦੇ 'ਚ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ, ਸੱਤਾਧਾਰੀ ਪੋਲੀਟੀਸ਼ੀਅਨ ਜਿਹੜੀ ਕਾਂਗਰਸ ਦੇ ਲੋਕ ਜਿਹੜੇ ਆ, ਚਾਹੇ ਕੋਈ MLA ਆ, ਰਮਨਜੀਤ ਸਿੱਕੀ ਦਾ ਤੁਸੀਂ ਸੁਣਿਆ ਹੀ ਹੈ ਵੀ ਕਿਵੇਂ ਉਹਨਾਂ ਨੇ ਧਮਕੀਆਂ ਦਿੱਤੀਆਂ ਪੁਲਿਸ ਨੂੰ ਵੀ, ਇਹ ਕਹਿ ਕੇ ਕਿ ਜੇ ਮੇਰਾ ਕੋਈ ਬੰਦਾ ਥਾਣੇ ਚੋਂ ਨਿਰਾਸ਼ ਹੋ ਕੇ ਗਿਆ ਤੇ ਤੁਹਾਨੂੰ ਆ ਕੇ ਮੈਂ ਲੰਮਾ ਪਾ ਲੈਣਾ। ਜਿਹੜੀ ਡਿਪਟੀ ਨੂੰ, DSP ਤੱਕ ਨੂੰ ਏਦਾਂ ਦੀ ਗੱਲ ਕਹੀ ਉਹਨੇ, ਤੇ ਜਾਂ SHOs ਨੂੰ ਇਹ ਗੱਲ ਕਹੀ ਹੈ। ਏਦਾਂ ਹੀ ਹੋਰ ਬਹੁਤ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਹੈ ਲੋਕਲ ਲੈਵਲ ਦੇ, ਉਹ ਲਗਾਤਾਰ ਇੱਕ ਮਾਹੌਲ ਏਦਾਂ ਦਾ ਕ੍ਰੀਏਟ ਕਰ ਰਹੇ ਜਿੱਥੋਂ ਲੱਗਦਾ ਹੈ ਕਿ ਸੱਤਾ ਜਿਹੜੀ ਆ ਉਹ ਗਲਤੀਆਂ ਕਰਾਉਂਦੀ ਹੈ। ਨਾਲ ਮੈਂ ਕਹਿੰਦਾ ਵੀ ਸੱਤਾ ਜਿਹੜੀ ਆ ਉਹ ਤਾਨਾਸ਼ਾਹ ਹੋ ਜਾਂਦੀ ਹੈ ਤੇ ਸੱਤਾ ਜਿਹੜੀ ਆ ਹੰਕਾਰ ਜਾਂਦੀ ਹੈ। ਉਹਦੇ ਰਿਜ਼ਲਟ ਸਾਡੇ ਸਾਹਮਣੇ ਆ। ਗਿੱਦੜਵਾਹੇ ਤੋਂ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਹੈ, ਗਿੱਦੜਵਾਹੇ ਦੇ ਵਿੱਚ ਇੱਕ ਕਾਂਗਰਸੀ ਲੀਡਰ ਜਿਹੜਾ ਆ, ਉਹਨੇ ਕੌਂਸਲਰ ਜਿਹੜਾ ਆ, ਉਹਨੇ ਬਕਾਇਦਾ ਇੱਕ ਰੇਹੜੀ ਵਾਲੇ ਨੂੰ, ਜਿਹੜਾ ਸਬਜ਼ੀ ਦੀ ਰੇਹੜੀ ਲਾਉਂਦਾ ਹੈ, 28 ਸਾਲ ਦਾ ਨੌਜਵਾਨ ਮਨੀਸ਼ ਕੁਮਾਰ, ਉਹ ਕਾਂਗਰਸ ਦਾ ਸਾਬਕਾ ਇੱਕ ਕੌਂਸਲਰ ਜਿਹੜਾ ਆ, ਉਹ ਇੰਨਾ, ਰਾਜੇਸ਼ ਗਾਂਧੀ ਉਹਦਾ ਨਾਂ, ਇੰਨਾ ਤੰਗ ਕਰ ਰਿਹਾ ਸੀ ਉਸ ਨੌਜਵਾਨ ਨੂੰ ਕਿ ਉਹਨੇ ਆਪਣੇ ਆਪ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਤੇ ਉਹ ਕਾਫੀ ਹੱਦ ਤੱਕ ਝੁਲਸ ਗਿਆ। ਤੇ ਹੁਣ ਭਾਵੇਂ ਕੈਪਟਨ ਅਮਰਿੰਦਰ ਨੇ ਸਾਰੀ ਚੀਜ਼ ਦੀ ਜਿਹੜੀ ਆ ਕਾਰਵਾਈ ਕਰਕੇ ਤੇ ਉਹਦੀ ਰਿਪੋਰਟ ਦੇਣ ਵਾਸਤੇ ਕਹਿ ਦਿੱਤਾ ਹੈ ਕਿ ਇਹਦਾ ਪਤਾ ਲਾਇਆ ਜਾਵੇ ਵੀ ਅਸਲ ਘਟਨਾ ਕੀ ਹੈ, ਪਰ ਇਹ ਏਦਾਂ ਅਸਲ ਘਟਨਾ ਪਤਾ ਲਾਉਣ ਦਾ ਕੀ ਮਤਲਬ ਹੈ? ਜੇ ਸੱਚਮੁੱਚ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਹੈ, ਤੇ ਇਮੀਡੀਏਟ ਉਹ ਬੰਦਾ ਜਿਹੜਾ ਇਹਦਾ ਦੋਸ਼ੀ ਹੈ, ਪਤਾ ਹੈ ਦੋਸ਼ੀ ਹੈ, ਤੇ ਉਹਨੂੰ ਬਿਲਕੁਲ ਉਸੇ ਵੇਲੇ ਜਿਹੜਾ ਆ ਉਹਨੂੰ ਕਾਲ ਕਰਕੇ ਤੇ ਉਹਨੂੰ ਬਣਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਸੀ। ਪਰ ਸਿਰਫ SHO ਨੂੰ ਲਾਈਨ ਹਾਜ਼ਰ ਕਰ ਦਿਓ, ਮਤਲਬ, ਜਾਂ ਕਿਸੇ ਹੋਰ ਨੂੰ ਪੁਲਿਸ ਵਾਲੇ ਤੇ ਜਿਹੜੀ ਕਾਰਵਾਈ ਕਰ ਦਿਓ, ਤੇ ਜਿਹੜੇ ਮੁੱਖ ਦੋਸ਼ੀ ਆ ਕਾਂਗਰਸ ਦੇ ਲੀਡਰ ਜਿਹੜੇ ਆ ਉਹਨਾਂ ਨੂੰ ਉੱਦਾਂ ਹੀ ਖੁੱਲੀਆਂ ਛੁੱਟੀਆਂ ਦੇ ਰੱਖੋ। ਇਹਦੇ ਤੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬਦਲਿਆ ਕੁਝ ਨਹੀਂ ਹੈ। ਸਰਕਾਰ ਬਦਲ ਗਈ ਹੈ, ਚਿਹਰੇ ਬਦਲ ਗਏ ਆ, ਪਰ ਵਿਹਾਰ ਤੇ ਕਿਰਦਾਰ ਉਹੀ ਹੈ ਜੋ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਦਾ ਸੀ। ਜੀ ਬਿਲਕੁਲ। ਤੇ ਸੁਸ਼ੀਲ ਜੀ, ਅਗਲੀ ਆਪਾਂ ਜੇ ਗੱਲ ਕਰੀਏ, ਪਾਣੀਆਂ ਦਾ ਮੁੱਦਾ ਅਹਿਮ ਮੁੱਦਾ ਆ ਪੰਜਾਬ ਦਾ। ਸਿਆਸਤ ਬਹੁਤ ਹੋਈ ਇਲੈਕਸ਼ਨ ਤੋਂ ਪਹਿਲਾਂ ਵੀ, ਤੇ ਕੱਲ੍ਹ ਕਹਿੰਦੇ ਮੀਟਿੰਗ ਆ ਸੈਂਟਰ ਦੀ ਸਰਕਾਰ ਆ, ਉਸ ਦੀ ਪੰਜਾਬ ਸਰਕਾਰ ਦੇ ਨਾਲ, ਕਿੱਦਾਂ ਦੇ ਨਤੀਜੇ ਆਉਣ ਦੇ ਅਸਾਰ ਆ ਉੱਥੋਂ? ਦੇਖੋ, ਨਤੀਜੇ ਆਉਂਦੇ ਹੁੰਦੇ ਆ ਨੀਤੀ ਅਤੇ ਨੀਅਤ ਦੇ ਨਾਲ ਜੀ। ਮਸਲਾ ਇਹ ਹੈ ਵੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਹੋਵੇ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਵੇ, ਪੰਜਾਬ ਨਾਲ ਸੰਬੰਧਿਤ ਕੋਈ ਵੀ ਜਿਹੜਾ ਮਸਲਾ ਆ ਉਹਦਾ ਵਿਗਿਆਨਕ ਤਰੀਕੇ ਦੇ ਨਾਲ ਵਾਜਬ ਕਿਸਮ ਦਾ ਜਿਹੜਾ ਹੱਲ ਕੀਤਾ ਜਾਣਾ ਚਾਹੀਦਾ ਸੀ, ਉਹ ਪਿਛਲੇ ਕਈ ਸਾਲਾਂ ਤੋਂ ਜਾਣਬੁੱਝ ਕੇ ਨਹੀਂ ਕੀਤਾ ਜਾ ਰਿਹਾ, ਸਗੋਂ ਉਹਨੂੰ ਲਮਕਾਇਆ ਜਾ ਰਿਹਾ, ਲਟਕਾਇਆ ਜਾ ਰਿਹਾ ਜੀ। ਅੱਜ ਤਾਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਆ, ਤੇ ਦੇਸ਼ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜੀ ਆ ਦੇਸ਼ ਦੀ ਹਕੂਮਤ ਜਿਹੜੀ ਆ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ। ਤੁਸੀਂ ਇਸ ਮਸਲੇ ਨੂੰ ਕਿੱਦਾਂ ਹੱਲ ਕਰ ਸਕਦੇ ਹੋ? ਅਸੀਂ ਤਾਂ ਉਹ ਦੌਰ ਦੇਖਿਆ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸੀ ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ ਉਹਨਾਂ ਦੇ ਦੋਸਤ ਜਾਨੀ BJP ਦੇ ਭਾਈਵਾਲ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਸੀ। ਪੰਜਾਬ ਦੇ ਵਿੱਚ BJP ਦੀ ਭਾਈਵਾਲੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਦੋਂ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਜੀ। ਤਿੰਨਾਂ ਥਾਵਾਂ ਤੇ ਰਾਜਸਥਾਨ 'ਚ ਵੀ BJP ਸਰਕਾਰ। ਇਸ ਤੋਂ ਬਾਅਦ ਤੁਹਾਨੂੰ ਕਈ ਮੌਕੇ ਆਏ ਕਿ ਦਿੱਲੀ 'ਚ ਜਾਣੀ ਕੇਂਦਰ ਦੇ ਵਿੱਚ ਕੇਂਦਰ ਦੀ ਸਰਕਾਰ, ਹਰਿਆਣੇ 'ਚ ਚੌਧਰੀ ਭਜਨ ਲਾਲ ਦੀ ਸਰਕਾਰ, ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ, ਰਾਜਸਥਾਨ 'ਚ ਵੀ ਕਾਂਗਰਸ ਦੀ ਸਰਕਾਰ, ਹਿਮਾਚਲ 'ਚ ਵੀ ਕਾਂਗਰਸ ਦੀ ਸਰਕਾਰ, ਤਾਂ ਵੀ ਪੰਜਾਬ ਨਾਲ ਸੰਬੰਧਿਤ ਜਾਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਹੱਲ ਨਹੀਂ ਹੋਏ, ਮਸਲੇ ਵਿਗੜੇ। ਹੁਣ ਅਸੀਂ ਉਸ ਕੈਪਟਨ ਅਮਰਿੰਦਰ ਤੋਂ, ਜਿਹੜੇ ਇਸ ਕੈਪਟਨ ਅਮਰਿੰਦਰ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੁਣ ਤੱਕ, ਕਿ ਪੰਜਾਬ ਦੇ ਜਿਹੜੇ ਪਾਣੀਆਂ ਦੇ ਸਾਰੇ ਪਿਛਲੇ ਸਮਝੌਤੇ ਰੱਦ ਕਰ ਦਿੱਤੇ। ਅਸੀਂ ਉਹਨਾਂ ਤੋਂ ਉਮੀਦ ਇਹ ਕਰ ਰਹੇ ਹਾਂ ਕਿ ਸ਼ਾਇਦ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ ਉਹ ਬਹੁਤ ਚੰਗਾ ਸਟੈਂਡ ਲੈਣਗੇ ਤੇ ਕੇਂਦਰ ਦੇ ਨਾਲ ਡਾਇਲੋਗ ਕਰਕੇ, ਸੰਵਾਦ ਕਰਕੇ ਇਸ ਮਸਲੇ ਨੂੰ ਅੰਜਾਮ ਤੱਕ ਪਹੁੰਚਾਉਣਗੇ। ਦੀ ਕੋਈ ਪੋਸੀਬਿਲਿਟੀ ਨਹੀਂ ਹੈ।
ਮੀਟਿੰਗਾਂ ਕਰ ਲਓ, ਆਈ ਵਾਸ਼ ਕਰ ਲਓ, ਲੋਕਾਂ ਦੀਆਂ ਅੱਖਾਂ ਪੂੰਝੋ ਜਿੰਨੀਆਂ ਮਰਜ਼ੀ। ਕੱਲ ਨੂੰ ਮੀਟਿੰਗ ਹੋਣੀ ਹੈ 20 ਅਪ੍ਰੈਲ ਨੂੰ, ਤੇ ਉਹਦੇ ਚ ਪੰਜਾਬ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਕਰਨ ਅਵਤਾਰ ਸਿੰਘ ਤੇ ਸਾਡੇ ਜਿਹੜੇ ਕਹਿ ਲਓ ਵੀ ਇਰੀਗੇਸ਼ਨ ਡਿਪਾਰਟਮੈਂਟ ਦੇ ਐਡੀਸ਼ਨਲ ਚੀਫ ਸੈਕਟਰੀ KVS ਸਿੱਧੂ ਜਾਣਗੇ ਤੇ ਉਹ ਪੰਜਾਬ ਗੌਰਮੈਂਟ ਦਾ ਪੱਖ ਰੱਖਣਗੇ। ਠੀਕ ਹੈ, ਉਹ ਪੱਖ ਰੱਖ ਦੇਣਗੇ, ਪਰ ਕੇਂਦਰ ਵੱਲੋਂ ਜਿਹੜੇ ਲੋਕ ਆਉਣਗੇ ਉਹ ਇਸ ਮਸਲੇ ਨੂੰ ਹੱਲ ਨਹੀਂ ਕਰਨਗੇ। ਨਾ ਪੰਜਾਬ ਦੇ ਜਿਹੜੇ ਨੁਮਾਇੰਦੇ ਦੇ ਤੌਰ ਤੇ ਲੋਕ ਜਾਣਗੇ, ਨਾ ਇਹ ਸਹੀ ਤਰੀਕੇ ਨਾਲ ਆਪਣਾ ਕੇਸ ਪੇਸ਼ ਕਰ ਦੇਣਗੇ। ਕੇਸ ਪੇਸ਼ ਵੀ ਕਰ ਦੇਣ, ਉਹਦੇ ਬਾਵਜੂਦ ਵੀ ਕਿਉਂਕਿ ਦਿੱਲੀ ਦੇ ਵਿੱਚ BJP ਦੀ ਸਰਕਾਰ ਹੈ, ਉਹ ਕੇਸ ਮੂੰਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ BJP ਜਿਹੜੀ ਪੰਜਾਬ ਦੇ ਵਿੱਚ ਸਾਬਕਾ ਸਰਕਾਰ ਰਹੀ ਹੈ, ਜਾਂ ਹੁਣ ਉਹ ਓਪੋਜੀਸ਼ਨ ਦੇ ਵਿੱਚ ਹੈ, ਪ੍ਰਮੁੱਖ ਓਪੋਜੀਸ਼ਨ ਵੀ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਕੈਪਟਨ ਅਮਰਿੰਦਰ ਦੇ ਪੱਖ ਵਿੱਚ ਕਰ ਦੇਣਗੇ ਉਹ। ਅੱਜ ਜੇ ਕੇਂਦਰ ਇਸ ਮਸਲੇ ਨੂੰ ਹੱਲ ਕਰ ਦਿੰਦਾ ਕੈਪਟਨ ਅਮਰਿੰਦਰ ਦੇ ਕਹੇ ਤੇ, ਤਾਂ ਕੈਪਟਨ ਅਮਰਿੰਦਰ ਦੀ ਬੱਲੇ ਬੱਲੇ ਹੋਣ ਵਾਲੀ ਹੈ ਤੇ ਇਹ ਸਿਚੁਏਸ਼ਨ ਨਹੀਂ ਬਣੇਗੀ। ਪੰਜਾਬ ਸਰਕਾਰ ਦਰਿਆਈ ਪਾਣੀਆਂ ਦਾ ਫੈਸਲਾ ਕਰਨ ਵਾਸਤੇ ਚਾਹੁੰਦੀ ਇਹ ਹੈ ਕਿ ਇਹਦੇ ਵਾਸਤੇ ਇੱਕ ਟ੍ਰਿਬਿਊਨਲ ਕਾਇਮ ਹੋਵੇ, ਕਿਉਂਕਿ ਉਹਨਾਂ ਦੇ ਵਿਚਾਲੇ ਜਿਹੜੇ ਦਰਿਆਈ ਪਾਣੀਆਂ ਦੇ ਝਗੜੇ ਹੁਣ ਤੱਕ ਹੁੰਦੇ ਰਹੇ ਹੈ, ਉਹ ਹਮੇਸ਼ਾ ਟ੍ਰਿਬਿਊਨਲ ਰਾਹੀਂ ਹੀ ਹੱਲ ਕੀਤੇ ਗਏ ਹੈ। SYL ਜਿਹੜਾ ਇਸ਼ੂ ਹੈ, ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਇਸ਼ੂ ਹੈ, ਜੇ ਸਤਲੁਜ ਜਮਨਾ ਲਿੰਕ ਨਹਿਰ ਸੁਪਰੀਮ ਕੋਰਟ ਨੇ ਕਹਿਤਾ ਬਣਾ ਦਿਓ, ਜੇ ਉਹ ਬਣ ਗਈ ਤਾਂ ਉਹ ਬਣਾ ਕੇ ਰੱਖ ਦਿੱਤੀ ਜਾਏਗੀ, ਉਹ ਪਾਣੀਆਂ ਦਾ ਮਸਲਾ ਹੱਲ ਥੋੜ੍ਹਾ ਕਰੇਗੀ ਜੀ। ਪਾਣੀਆਂ ਦਾ ਮਸਲਾ ਤਾਂ ਟ੍ਰਿਬਿਊਨਲ ਨੇ ਹੱਲ ਕਰਨਾ। ਪਰ ਉਹਦੇ ਬਾਵਜੂਦ ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਇੱਕ ਰਸਮ ਅਦਾਇਗੀ ਹੋ ਰਹੀ ਹੈ ਦੋਨਾਂ ਪਾਸਿਆਂ ਤੋਂ, BJP ਵੱਲੋਂ ਜਾਂ ਕੇਂਦਰ ਦੀ BJP ਨਰਿੰਦਰ ਮੋਦੀ ਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਦੀ ਸਰਕਾਰ। ਇਹ ਲੋਕਾਂ ਨੂੰ ਸਿਰਫ ਮੂਰਖ ਬਣਾਉਣ ਦੀ ਪੋਲਿਟਿਕਸ ਕਰ ਰਹੇ ਹੈ। ਇਹ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਜਿੰਨੀ ਦੇਰ ਤੱਕ ਦੋਵਾਂ ਪਾਸਿਆਂ ਤੋਂ ਰਾਜਨੀਤਿਕ ਇੱਛਾ ਸ਼ਕਤੀ ਦਾ ਪ੍ਰਗਟਾਵਾ ਨਹੀਂ ਕੀਤਾ ਜਾਂਦਾ। ਜੀ 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 ਅਗਲੀ ਆਪਾਂ ਗੱਲਬਾਤ ਕਰੀਏ। ਸੁਸ਼ੀਲ ਜੀ, ਤੁਸੀਂ ਇਸ ਟਾਈਮ ਕੈਨੇਡਾ ਦੇ ਵਿੱਚ ਹੋ। ਕੈਨੇਡਾ ਦੇ ਜਿਹੜੇ ਰੱਖਿਆ ਮੰਤਰੀ ਆ ਹਰਜੀਤ ਸਿੰਘ ਸੱਜਣ, ਉਹ ਭਾਰਤ ਫੇਰੀ ਦੇ ਉੱਤੇ ਨੇ। ਪੰਜਾਬ ਦੇ ਵਿੱਚ ਜਿਹੜਾ ਕੈਪਟਨ ਨੂੰ ਛੱਡ ਕੇ ਬਾਕੀ ਸਾਰੇ ਹੀ ਪੰਜਾਬੀ ਜਿਹੜੇ ਆ ਉਹਨਾਂ ਦੀ ਆਓ ਭਗਤ ਨੂੰ ਤਿਆਰ ਬੈਠੇ ਨੇ। ਅਤੇ ਜਿੱਦਾਂ ਦੀ ਉੱਥੋਂ ਬਿਆਨਬਾਜ਼ੀ ਹੋਈ ਆ, ਜਿੱਦਾਂ ਦੀ ਗੱਲਬਾਤ ਜਿਹੜੀਆਂ ਸਾਹਮਣੇ ਆ ਰਹੀਆਂ ਆ, ਉਸ ਨੂੰ ਲੈ ਕੇ ਖਾਸ ਕਰਕੇ ਜਿਹੜੇ NRI ਆ ਉਹ ਖਾਸੇ ਨਾਰਾਜ਼ ਨੇ। ਤੁਸੀਂ ਉੱਥੇ ਵੀ ਲੋਕਾਂ ਨਾਲ ਗੱਲਾਂ ਕੀਤੀਆਂ ਹੋਣਗੀਆਂ, ਤੁਸੀਂ ਕੀ ਸੋਚਦੇ ਹੋ ਇਸ ਪੂਰੇ ਮੁੱਦੇ ਦੇ ਉੱਤੇ? ਦੇਖੋ, NRIs ਦਾ ਨਾਰਾਜ਼ ਹੋਣਾ ਵਾਜਬ ਹੈ ਜੀ। ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ। ਕੈਨੇਡੀਅਨ ਡਿਫੈਂਸ ਮਿਨਿਸਟਰ ਗਏ ਨੇ ਭਾਰਤ ਦੇ ਵਿੱਚ, ਉਹਨਾਂ ਨੇ ਉੱਥੇ ਜਾ ਕੇ ਇਹ ਗੱਲ ਵੀ ਕਹੀ ਹੈ ਕਿ ਮੇਰਾ ਜਨਮ ਭਾਰਤ ਦੇ ਵਿੱਚ ਹੋਇਆ, ਮੈਨੂੰ ਇਸ ਗੱਲ ਦਾ ਮਾਣ ਹੈ ਜੀ। ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਨਹੀਂ ਮਿਲਣਾ ਚਾਹੁੰਦੇ, ਇਹ ਉਹਨਾਂ ਦੀ ਮਰਜ਼ੀ ਹੈ। ਮੇਰੇ ਮਨ 'ਚ ਕਿਸੇ ਕਿਸਮ ਦਾ ਉਹਨਾਂ ਪ੍ਰਤੀ ਦਵੇਸ਼ ਨਹੀਂ ਹੈ। ਮੈਂ ਫਿਰ ਵੀ ਇਹ ਚਾਹੁੰਦਾ ਹੈ ਕਿ ਜੇ ਕੈਪਟਨ ਅਮਰਿੰਦਰ ਨੂੰ ਮਿਲਿਆ ਜਾਵੇ ਤਾਂ ਚੰਗੀ ਗੱਲ ਹੈ, ਪਰ ਜੇ ਕੈਪਟਨ ਅਮਰਿੰਦਰ ਨਹੀਂ ਮਿਲਣਾ ਚਾਹੁੰਦੇ, ਮੈਂ ਕੁਝ ਨਹੀਂ ਕਰ ਸਕਦਾ। ਐਜ਼ ਏ ਡਿਫੈਂਸ ਮਿਨਿਸਟਰ ਕੈਨੇਡਾ ਦੇ, ਉਹਨਾਂ ਨੂੰ ਭਾਰਤ ਦੀ ਸਰਕਾਰ ਨੇ ਪੂਰਾ ਮਾਣ ਤਾਣ ਦਿੱਤਾ ਜੀ। ਭਾਰਤ ਦੇ ਰੱਖਿਆ ਮੰਤਰੀ ਜਿਹੜੇ ਇਸ ਵੇਲੇ ਹੈਗੇ ਅਰੁਣ ਜੇਟਲੀ, ਉਹ ਵੀ ਪੰਜਾਬੀ ਹੈ, ਤੇ ਭਾਵੇਂ ਉਹਨਾਂ ਨੇ ਪੰਜਾਬ ਲਈ ਕੀਤਾ ਕੱਖ ਨਹੀਂ ਹੈ। ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਰੰਜ ਹੈ ਕਿ ਪੰਜਾਬ ਦੇ ਵਿੱਚ ਜਾ ਕੇ ਉਹ ਹਾਰ ਗਏ ਸੀ ਕੈਪਟਨ ਅਮਰਿੰਦਰ ਤੋਂ, ਇੱਕ ਵੱਖਰਾ ਮਸਲਾ ਹੈ। ਪਰ ਦੋਵੇਂ ਪੰਜਾਬੀ, ਇੱਕ ਕੈਨੇਡਾ ਵਰਗੇ ਮੁਲਕ ਦੇ ਦਾ ਡਿਫੈਂਸ ਮਿਨਿਸਟਰ ਹੋਣਾ ਉਹ ਵੀ ਪੰਜਾਬੀ ਹੋਣਾ, ਤੇ ਭਾਰਤ ਦਾ ਡਿਫੈਂਸ ਮਿਨਿਸਟਰ ਅਰੁਣ ਜੇਟਲੀ ਦਾ ਹੋਣਾ ਉਹ ਵੀ ਪੰਜਾਬੀ ਹੋਣਾ, ਆਪਣੇ ਆਪ 'ਚ ਇਹ ਵੀ ਇੱਕ ਵੱਡੀ ਗੱਲ ਕਹੀ ਜਾ ਸਕਦੀ। ਉਹਨਾਂ ਦੋਵਾਂ ਦੀ ਮੁਲਾਕਾਤ ਹੋਈ ਹੈ। ਸੋ ਭਾਰਤ ਸਰਕਾਰ ਨੇ ਕੈਨੇਡੀਅਨ ਡਿਫੈਂਸ ਮਿਨਿਸਟਰ ਦਾ ਵੀ ਪੂਰੀ ਆਓ ਭਗਤ ਕੀਤੀ ਹੈ। ਪਰ ਜਿਹੜਾ ਕੈਪਟਨ ਅਮਰਿੰਦਰ ਵਾਲਾ ਮਸਲਾ, ਉਸ 'ਚ ਇੱਕ ਦੋ ਗੱਲਾਂ ਮੈਂ ਕਰਨੀਆਂ ਚਾਹੁੰਦਾ ਜੀ। ਨੰਬਰ ਇੱਕ ਹੈ ਕਿ ਕਿਸੇ ਦਾ ਕਿਸੇ ਵੀ ਵਿਚਾਰ ਦਾ ਹਾਮੀ ਹੋਣਾ ਕੋਈ ਗੁਨਾਹ ਨਹੀਂ ਹੁੰਦਾ। ਮੈਂ ਖਾਲਿਸਤਾਨ ਦੀ ਜਿਹੜੀ ਟੋਟਲ ਆਈਡੀਓਲੋਜੀ ਹੈ ਉਹਦੇ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ, ਇਹ ਮੇਰਾ ਹੱਕ ਹੈ ਜੀ। ਹੋ ਸਕਦਾ ਮੈਂ ਉਹਦੀ ਬਹੁਤ ਸਾਰੀ ਮਾਮਲਿਆਂ 'ਚ ਖਾਲਿਸਤਾਨ ਦਾ ਜਿਹੜਾ ਕਨਸੈਪਟ ਹੈ ਉਹਦੇ 'ਚ ਮੈਂ ਸਹਿਮਤ ਨਹੀਂ ਹੈ, ਤੇ ਮੈਂ ਹੋ ਸਕਦਾ ਉਹਦੀ ਆਪਣੇ ਰਾਈਟ ਦੀ ਵਰਤੋਂ ਕਰਨਾ ਹੈ, ਮੈਂ ਉਹਦੀ ਨੁਕਤਾਚੀਨੀ ਕਰ ਸਕਦਾ ਜੀ। ਪਰ ਕੋਈ ਖਾਲਿਸਤਾਨ ਦਾ ਹਮਾਇਤੀ ਹੈ ਤੇ ਉਹਦਾ ਰਾਈਟ ਹੈ। ਮੈਂ ਕਿਸੇ ਹੋਰ ਵਿਚਾਰਧਾਰਾ ਦਾ ਹਾਮੀ ਹੈ, ਮੇਰਾ ਰਾਈਟ ਹੈ, ਇਹ ਮੇਰਾ ਨਿੱਜੀ ਰਾਈਟ ਹੈ ਕਿ ਮੇਰਾ ਵਿਚਾਰ ਕੀ ਹੈ। ਇਹਦੇ ਤੇ ਕਿਸੇ ਨੂੰ ਕਿੰਤੂ ਨਹੀਂ ਹੋਣਾ ਸਕਦਾ। ਹਾਂ, ਮੇਰੇ ਨਾਲ ਸੰਵਾਦ ਹੋ ਸਕਦਾ, ਆਪਾਂ ਡਾਇਲੋਗ ਕਰ ਸਕਦੇ ਹਾਂ, ਆਪਾਂ ਵਿਚਾਰ ਚਰਚਾ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਡਿਫੈਂਸ ਮਿਨਿਸਟਰ ਹੈ ਕੈਨੇਡਾ ਦੇ ਹਰਜੀਤ ਸਿੰਘ ਸੱਜਣ, ਉਹ ਖਾਲਿਸਤਾਨ ਨੂੰ ਜਾਂ ਖਾਲਿਸਤਾਨ ਦੇ ਕਨਸੈਪਟ ਨੂੰ ਉਹਦੀ ਨੁਮਾਇੰਦਗੀ ਨਹੀਂ ਕਰ ਰਹੇ, ਉਹਨਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ। ਉਹ ਕੈਨੇਡਾ ਦੇ ਡਿਫੈਂਸ ਮਿਨਿਸਟਰ ਦੇ ਤੌਰ ਦੇ ਉੱਤੇ ਕੈਨੇਡਾ ਦੀ ਹਕੂਮਤ ਜਾਂ ਕੈਨੇਡਾ ਦੀ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਹੇ। ਇਸ ਕਰਕੇ ਉਹਨਾਂ ਬਾਰੇ ਇੱਦਾਂ ਦੀਆਂ ਗੱਲਾਂ ਕਰਨੀਆਂ ਮੈਨੂੰ ਲੱਗਦਾ ਦਰੁਸਤ ਅਪਰੋਚ ਨਹੀਂ ਹੈ। ਦੂਜੀ, ਉਹਨਾਂ ਨੇ ਕਹਿ ਵੀ ਦਿੱਤਾ, ਹਰਜੀਤ ਸਿੰਘ ਸੱਜਣ ਨੇ ਅੱਜ ਕਹਿ ਵੀ ਦਿੱਤਾ ਵੀ ਮੈਂ
ਮੁਲਕ ਕੋਈ ਵੀ ਮੁਲਕ ਹੋਵੇ ਉਹਨੂੰ ਤੋੜਨ ਦੇ ਪੱਖ 'ਚ ਨਹੀਂ ਆ ਜੀ। ਉਹਨਾਂ ਨੇ ਆਪਣੀ ਗੱਲ ਸਾਫ਼ ਕਰ ਦਿੱਤੀ ਹੈ। ਪਰ ਉਹਦੇ ਬਾਵਜੂਦ ਵੀ ਮੈਂ ਕਹਿੰਦਾ ਵੀ ਜੇ ਬਾਈ ਦੇਵੇ ਉਹਨਾਂ ਦੇ ਮਨ 'ਚ ਕਦੇ ਇੱਦਾਂ ਦੀ ਭਾਵਨਾ ਆਵੇ ਕਿ ਉਹ ਜਿਹੜਾ ਖਾਲਿਸਤਾਨ ਦਾ ਕਨਸੈਪਟ ਹੈ ਉਹਦੇ ਹੱਕ ਦੇ ਵਿੱਚ ਹੈ ਤਾਂ ਉਹਨਾਂ ਦਾ ਰਾਈਟ ਹੈ, ਅਸੀਂ ਉਹਨਾਂ ਦਾ ਸੰਵਾਦ ਤਾਂ ਕਰ ਸਕਦੇ ਹਾਂ। ਪਰ ਉਹ ਇਸ ਵੇਲੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਹੈ, ਸੋ ਡਿਫੈਂਸ ਮਿਨਿਸਟਰ ਦੇ ਤੌਰ ਦੇ ਉੱਤੇ ਚੰਗੀ ਗੱਲ ਹੁੰਦੀ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਗੋਂ ਜੀ ਆਇਆ ਕਹਿੰਦੇ। ਕੈਨੇਡਾ ਤੇ ਭਾਰਤ ਦੇ ਰਿਸ਼ਤੇ ਜਿਹੜੇ ਆ ਉਹਦਾ ਆਦਾਨ ਪ੍ਰਦਾਨ ਵਧਣ ਵਾਲਾ ਹੈ। ਜਦ ਤੋਂ ਕੈਨੇਡਾ ਦੀ ਨਵੀਂ ਸਰਕਾਰ ਆਈ ਹੈ ਜਸਟਿਨ ਟਰੂਡੋ ਦੀ, 5 ਕੈਬਨਿਟ ਮੰਤਰੀ ਜਿਹੜੇ ਕੈਨੇਡਾ ਦੇ ਭਾਰਤ ਦਾ ਦੌਰਾ ਕਰ ਚੁੱਕੇ ਆ ਜੀ। ਤੇ ਅੱਜ ਅਰੁਣ ਜੇਤਲੀ ਨੇ ਵੀ, ਭਾਰਤ ਸਰਕਾਰ ਨੇ ਵੀ, ਹਰਜੀਤ ਸਿੰਘ ਸੱਜਣ ਨੇ ਵੀ ਇਹ ਉਮੀਦ ਪ੍ਰਗਟ ਕੀਤੀ ਹੈ ਕਿ ਭਾਰਤ ਤੇ ਕੈਨੇਡਾ ਦੇ ਰਿਲੇਸ਼ਨ ਜਿਹੜੇ ਆ, ਦਵੱਲੇ ਸੰਬੰਧ ਜਿਹੜੇ ਆ ਉਹ ਹੋਰ ਜ਼ਿਆਦਾ ਵਧੀਆ ਬਣਨਗੇ। ਉਹਦੇ 'ਚ ਮੈਨੂੰ ਲੱਗਦਾ ਕਿ ਐਨਰਾਈਜ਼ ਜਿਹੜੇ ਜਿਹਨਾਂ ਐਨਰਾਈਜ਼ ਨੂੰ ਪਹਿਲਾਂ ਵੀ ਕੈਪਟਨ ਅਮਰਿੰਦਰ ਨੇ ਨਾਰਾਜ਼ ਕੀਤਾ, ਇਹ ਗੱਲ ਕਹਿ ਕੇ ਕਿ ਤੁਹਾਡਾ ਇੱਥੇ ਆਪਣੇ ਪਰਿਵਾਰਾਂ ਦੇ ਸਮਾਗਮਾਂ 'ਚ ਆਉਣਾ ਵੀ ਮੁਸ਼ਕਿਲ ਹੋ ਜਾਏਗਾ, ਏਦਾਂ ਦੀ ਗੱਲ ਵੀ ਉਹਨਾਂ ਨੇ ਕਹੀ ਸੀ ਜਿਹੜੀ ਮੀਡੀਆ ਨੇ ਉਸ ਰੂਪ 'ਚ ਭਾਵੇਂ ਨਹੀਂ ਚੱਕੀ। ਹੁਣ ਉਹਨਾਂ ਦਾ ਇੱਕਦਮ ਇਸ ਤਰ੍ਹਾਂ ਹਰਜੀਤ ਸਿੰਘ ਸੱਜਣ ਦੇ ਬਾਰੇ ਏਦਾਂ ਦੀ ਗੱਲ ਕਰਨੀ ਜਿਹੜੀ ਹੈ ਉਹ ਸ਼ਾਇਦ ਐਨਰਾਈ ਭਾਈਚਾਰੇ ਨੂੰ ਜਿਹੜੀ ਹੈ ਉਹ ਚੰਗੀ ਨਹੀਂ ਸੀ ਲੱਗਣੀ ਤੇ ਉਹ ਨਹੀਂ ਲੱਗੀ ਚੰਗੀ। ਪਰ ਨਾਲ ਦੀ ਨਾਲ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ। ਕਾਰਨ ਅਸਲ ਦੇ ਵਿੱਚ ਇਹ ਹੈ ਵੀ ਕੈਪਟਨ ਅਮਰਿੰਦਰ ਨੇ ਕੋਈ ਸਹਿ ਸੁਭਾਅ ਗੱਲ ਨਹੀਂ ਕਹੀ। ਕੈਪਟਨ ਅਮਰਿੰਦਰ ਦੇ ਸਾਹਮਣੇ ਜੂਨ ਮਹੀਨੇ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਪੰਜਾਬ ਦੇ ਵਿੱਚ ਉਹ ਉਹਨਾਂ ਨੂੰ ਦਿਖਾਈ ਦੇ ਰਹੀਆਂ ਤੇ ਇੱਕ ਹਿੰਦੂ ਵੋਟ ਜਿਹੜੀ ਸ਼ਹਿਰੀ ਵੋਟ, ਕਿਉਂਕਿ ਉਹ MC ਦੀਆਂ ਚੋਣਾਂ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਉਹ ਸ਼ਹਿਰਾਂ 'ਚ ਹੋਣੀਆਂ ਤੇ ਸ਼ਹਿਰਾਂ 'ਚ ਬਹੁਤ ਗਿਣਤੀ ਜਿਹੜੀ ਵੋਟ ਹੈ ਉਹ ਹਿੰਦੂ ਕਮਿਊਨਿਟੀ ਦੀ ਹੈ, ਸ਼ਹਿਰੀ ਵੋਟ ਹੈ, ਜਿਹਦੇ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਅਸਰ ਹੈ। ਉਹ ਸਾਰੀ ਵੋਟ ਜਿਹੜੀ BJP ਤੋਂ ਖੋਹ ਕੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਪੱਖ 'ਚ ਭੁਗਤਾਉਣਾ ਚਾਹੁੰਦੇ ਸੀ। ਜਿੱਦਾਂ ਮੌੜ ਮੰਡੀ ਦੇ ਵਿੱਚ ਚੋਣਾਂ ਤੋਂ ਪਹਿਲਾਂ ਧਮਾਕਾ ਹੋਇਆ, ਹਰਮਿੰਦਰ ਸਿੰਘ ਜੱਸੀ ਤੇ ਹਮਲਾ ਹੋਇਆ ਤੇ ਇੱਕ ਹਿੰਦੂ ਵੋਟ ਜਿਹੜੀ ਉਹ ਡਰ ਗਈ। ਉਸ ਡਰ ਦੇ ਵਿੱਚੋਂ ਬਹੁਤ ਸਾਰੀ ਵੋਟ ਜਿਹੜੀ ਹੈ ਕਾਂਗਰਸ ਨੂੰ ਪਈ ਹੈ। ਉਹੀ ਗੇਮ ਅੱਗੇ ਖੇਡੀ ਜਾ ਰਹੀ ਹੈ ਤਾਂ ਜੋ ਪੰਜਾਬ ਦੀ ਸ਼ਹਿਰੀ ਵੋਟ ਨੂੰ ਮਿਊਨਿਸਪਲ ਚੋਣਾਂ ਦੇ ਵਿੱਚ ਕਾਂਗਰਸ ਦੇ ਹੱਕ 'ਚ ਭੁਗਤਾਇਆ ਜਾ ਸਕੇ। ਇਸ ਕਰਕੇ ਕੈਪਟਨ ਅਮਰਿੰਦਰ ਨੇ ਬਿਆਨ ਦਿੱਤਾ ਹੈ ਜੀ। ਅਗਲੀ ਆਪਾਂ ਗੱਲ ਕਰੀਏ ਸੁਸ਼ੀਲ ਜੀ ਵੀ ਜਿਹੜੇ ਸੈਂਟਰਲਾਈਜ਼ਡ CBSE ਸਕੂਲ ਆ ਉੱਥੇ ਇਹ ਖਬਰਾਂ ਆ ਰਹੀਆਂ ਵੀ ਹੋ ਸਕਦਾ ਵੀ 10ਵੀਂ ਤੱਕ ਹਿੰਦੀ ਜਿਹੜੀ ਆ ਲਾਜ਼ਮੀ ਕਰ ਦਿੱਤੀ ਜਾਵੇ। ਦੇਖੋ ਹਿੰਦੀ, ਪਹਿਲੀ ਗੱਲ ਤਾਂ ਨਾ ਭਾਸ਼ਾ ਬਾਰੇ ਮੈਂ ਗੱਲ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਜੀ ਵੀ ਭਾਸ਼ਾ ਬਾਰੇ ਭਰਮ ਭੁਲੇਖੇ ਬੜੇ ਆ ਜੀ। ਵੀ ਜਿਹੜੀ ਅੰਗਰੇਜ਼ੀ ਬਾਰੇ ਮੰਨ ਲਓ, ਇੱਕ ਆਪਾਂ ਅੰਗਰੇਜ਼ੀ ਬਾਰੇ ਜੇ ਗੱਲ ਕਰ ਲਈਏ, ਕਿਹਾ ਜਾਂਦਾ ਹੈ ਕਿ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਜੀ ਅੰਗਰੇਜ਼ੀ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਂਗੁਏਜ ਹੈ ਜੀ। ਅੰਗਰੇਜ਼ੀ ਬੇਸਿਕਲੀ ਇੰਟਰਨੈਸ਼ਨਲ ਲੈਂਗੁਏਜ ਨਹੀਂ ਹੈ, ਉਹ ਕੋਈ ਕੌਮਾਂਤਰੀ ਭਾਸ਼ਾ ਨਹੀਂ ਹੈ। ਅੰਗਰੇਜ਼ੀ ਇੱਕ ਲਿੰਕ ਲੈਂਗੁਏਜ ਹੈ। ਇਸ ਕਰਕੇ ਕਿਉਂਕਿ ਦੁਨੀਆ ਭਰ ਦੇ ਵਿੱਚ ਇੱਕ ਲਿੰਕ ਲੈਂਗੁਏਜ ਦੇ ਤੌਰ ਤੇ ਆਪਾਂ ਸਾਰੇ ਅੰਗਰੇਜ਼ੀ ਨੂੰ ਯੂਜ਼ ਕਰਦੇ ਹਾਂ ਤੇ ਉਹਨੂੰ ਪਰ ਇੰਟਰਨੈਸ਼ਨਲ ਲੈਂਗੁਏਜ ਦਾ ਦਰਜਾ ਕਿਸੇ ਨੇ ਦਿੱਤਾ ਨਹੀਂ ਹੈ। ਦੇਖੋ ਜਿਹੜੀ ਸਿੰਗਾਪੁਰ ਦੇ ਵਿੱਚ ਇੰਗਲਿਸ਼ ਬੋਲੀ ਜਾਂਦੀ ਉਹ ਸਿੰਗਲਿਸ਼ ਕਿਹਾ ਜਾਂਦਾ, ਉਹਨੂੰ ਸਿੰਗਲਿਸ਼ ਜੀ। ਭਾਰਤ ਦੇ ਵਿੱਚ ਜਿਹੜੀ ਅੰਗਰੇਜ਼ੀ ਆ ਉਹਦਾ ਥੋੜਾ ਜਿਹਾ ਉਹਦਾ ਉਚਾਰਨ ਜਾਂ ਉਹਦਾ ਸਲੈਂਗ ਉਹ ਇੰਗਲਿਸ਼ ਵਾਲਾ ਬਣ ਗਿਆ, ਇੱਥੇ ਇੰਗਲਿਸ਼ ਕਿਹਾ ਜਾਂਦਾ ਹੈ। ਆਸਟ੍ਰੇਲੀਅਨ ਅੰਗਰੇਜ਼ੀ ਹੋਰ ਹੈ, ਤੁਹਾਡੀ ਅਮਰੀਕਨ ਸਲੈਂਗ ਦੀ ਅੰਗਰੇਜ਼ੀ ਹੋਰ ਹੈ। ਕਿਸੇ ਵੇਲੇ ਸੱਤਾ ਦਾ ਕੇਂਦਰ ਬਰਤਾਨੀਆ ਸੀ ਤਾਂ ਉਸ ਵੇਲੇ ਅੰਗਰੇਜ਼ੀ ਜਿਹੜੀ ਹੈ ਉਹ ਬ੍ਰਿਟਿਸ਼ ਸਲੈਂਗ ਚੱਲਦਾ ਸੀ। ਅੱਜ ਸੱਤਾ ਦਾ ਕੇਂਦਰ ਅਮਰੀਕਾ ਹੈ, ਇਸ ਕਰਕੇ ਅਮਰੀਕਨ ਸਲੈਂਗ ਜਿਹੜਾ ਦੁਨੀਆ ਤੇ ਭਾਰੂ ਹੋ ਰਿਹਾ। ਪਰ ਅੰਗਰੇਜ਼ੀ ਫਿਰ ਵੀ ਲਿੰਕ ਲੈਂਗੁਏਜ ਹੈ, ਅੰਗਰੇਜ਼ੀ ਇੰਟਰਨੈਸ਼ਨਲ ਲੈਂਗੁਏਜ ਨਹੀਂ ਹੈ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਏਦਾਂ ਜਿਹੜੀ ਹਿੰਦੀ ਹੈ, ਹਿੰਦੀ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹ ਸਾਡੀ ਕੌਮੀ ਭਾਸ਼ਾ ਹੈ, ਜਾਣੀ ਸਾਡੀ ਨੈਸ਼ਨਲ ਲੈਂਗੁਏਜ ਹੈ। ਪਰ ਮੈਂ ਸਾਫ਼ ਕਰਦਾ ਅੰਗਰੇਜ਼ੀ ਜਿੱਦਾਂ ਲਿੰਕ ਲੈਂਗੁਏਜ ਹੈ ਤੇ ਅੰਗਰੇਜ਼ੀ ਜਿੱਦਾਂ ਇੰਟਰਨੈਸ਼ਨਲ ਲੈਂਗੁਏਜ ਨਹੀਂ ਹੈ, ਏਦਾਂ ਹਿੰਦੀ ਵੀ ਕੌਮੀ ਭਾਸ਼ਾ ਨਹੀਂ ਹੈ। ਹਿੰਦੀ ਵੀ ਸਿਰਫ ਇੱਕ ਸੰਪਰਕ ਭਾਸ਼ਾ ਆ। ਹਿੰਦੁਸਤਾਨ ਦੇ ਵਿੱਚ ਸਾਊਥ ਦੇ ਵਿੱਚ ਤੁਸੀਂ ਜਾਓ, ਉੱਥੇ ਹਿੰਦੀ ਨੂੰ ਕੋਈ ਜਾਣਦਾ ਤੱਕ ਨਹੀਂ। ਤੁਸੀਂ ਹਿੰਦੀ 'ਚ ਗੱਲ ਕਰੋਗੇ ਤੇ ਉਹ ਤੁਹਾਡੀ ਗੱਲ ਨਹੀਂ ਸਮਝਣਗੇ, ਉਹਨਾਂ ਨੂੰ ਆਪਣੀ ਜ਼ੁਬਾਨ 'ਚ ਗੱਲ ਚਾਹੀਦੀ ਹੈ। ਇਸ ਕਰਕੇ ਇੱਕ ਭੁਲੇਖਾ ਤਾਂ ਇਹ ਦੂਰ ਕਰ ਲਓ ਹਿੰਦੀ ਤੇ ਅੰਗਰੇਜ਼ੀ ਬਾਰੇ। ਦੂਜੀ ਗੱਲ ਇਹ ਹੈ ਕਿ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਹੈ। ਪੰਜਾਬੀ ਰੇਡੀਓ USA ਸਾਰੀਆਂ ਭਾਸ਼ਾਵਾਂ ਦੀ ਕਦਰ ਕਰਦਾ ਤੇ ਪੰਜਾਬੀ ਰੇਡੀਓ USA ਕਿਸੇ ਇੱਕ ਭਾਸ਼ਾ ਬਾਰੇ ਕੱਟੜ ਨਹੀਂ ਹੈ। ਪਰ ਅਸੀਂ ਆਪਣੀ ਜ਼ੁਬਾਨ ਪ੍ਰਤੀ ਜਿਹੜੇ ਹੈ ਉੱਤਰਦਾਈ ਜ਼ਰੂਰ ਹੈ। ਸਾਡੀ ਜ਼ੁਬਾਨ ਪੰਜਾਬੀ ਹੈ, ਤਾਂ ਇਸ ਕਰਕੇ ਅਸੀਂ ਇਹ ਜ਼ੋਰ ਦੇਣਾ ਚਾਹੁੰਦੇ ਹਾਂ ਪੰਜਾਬੀ ਜ਼ੁਬਾਨ ਦੇ ਨਾਲ ਨਾਲ ਜਿੰਨੀਆਂ ਵੀ ਲੋਕ ਜ਼ੁਬਾਨਾਂ ਹੈਗੀਆਂ, ਜਿੰਨੀਆਂ ਵੀ ਸੂਬਾਈ ਜ਼ੁਬਾਨਾਂ ਹੈ ਜਾਂ ਖੇਤਰੀ ਭਾਸ਼ਾਵਾਂ ਜਿਹੜੀਆਂ, ਉਹਨਾਂ ਦਾ ਆਦਰ ਮਾਣ ਹੋਣਾ ਚਾਹੀਦਾ ਹੈ। ਹਿੰਦੀ CBSE ਸਕੂਲਾਂ ਦੇ ਵਿੱਚ ਲਾਗੂ ਕਰੋ, ਸਾਨੂੰ ਘੱਟੋ ਘੱਟ ਕੋਈ ਇਤਰਾਜ਼ ਨਹੀਂ। ਪਰ ਜਿਹੜੇ ਸੂਬਿਆਂ ਦੇ ਵਿੱਚ ਜਿਹੜੀ ਭਾਸ਼ਾ ਆ ਉਹ ਭਾਸ਼ਾ ਕਿਉਂ ਨਹੀਂ ਲਾਜ਼ਮੀ ਕੀਤੀ ਜਾਂਦੀ?
ਪੰਜਾਬ ਦੇ ਵਿੱਚ ਪੰਜਾਬੀ ਜੇ CBSE ਸਕੂਲਾਂ ਦੇ ਵਿੱਚ ਕਿਤੇ ਪੜ੍ਹਾਈ ਜਾਂਦੀ ਹੈ ਜਾਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ ਤੇ ਉੱਥੇ ਗੁਨਾਹ ਕਿਉਂ ਹੋ ਜਾਂਦਾ ਹੈ? ਪੰਜਾਬੀ ਬੋਲਦੇ ਬੱਚਿਆਂ ਨੂੰ ਜਾਂ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਨੂੰ ਪੰਜਾਬੀ ਦਾ ਮਾਹੌਲ ਕਿਉਂ ਨਹੀਂ ਦਿੱਤਾ ਜਾਂਦਾ? ਸਵਾਲ ਇਹ ਹੈ। ਈਵਨ ਪੰਜਾਬੀ ਬੋਲਣ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਸਾਡੀ ਮੰਗ ਪੰਜਾਬੀ ਰੇਡੀਓ USA ਤੋਂ ਇਹ ਹੈ ਵੀ ਹਿੰਦੀ ਤੁਸੀਂ ਬੇਸ਼ੱਕ ਲਾਜ਼ਮੀ ਕਰੋ, ਪਰ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀਆਂ ਖੇਤਰੀ ਭਾਸ਼ਾਵਾਂ ਆ ਉਹ ਭਾਸ਼ਾਵਾਂ ਵੀ ਲਾਜ਼ਮੀ ਕਰਨੀਆਂ ਬਹੁਤ ਜ਼ਰੂਰੀ ਹੈ ਜੇ ਤੁਸੀਂ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹਣੇ ਆ। ਜੀ ਬਿਲਕੁਲ ਸੁਸ਼ੀਲ ਜੀ। ਅਤੇ ਜੇ ਆਪਾਂ ਅਗਲੀ ਗੱਲ ਕਰੀਏ, ਵਿਜੇ ਮਾਲਿਆ ਨੂੰ ਸਕਾਟਲੈਂਡ ਯਾਰਡ ਨੇ ਕੁਛ ਘੰਟਿਆਂ ਦੇ ਲਈ ਗ੍ਰਿਫਤਾਰ ਕੀਤਾ। ਜਦੋਂ ਗ੍ਰਿਫਤਾਰ ਹੋਏ ਗੱਲਾਂ ਚੱਲ ਪਈਆਂ ਵੀ ਇਹਨੂੰ ਭਾਰਤ ਆਪਾਂ ਲੈ ਆਉਣਾ, ਤੇ ਪਰ ਕੁਛ ਹੀ ਘੰਟਿਆਂ ਦੇ ਵਿੱਚ ਜ਼ਮਾਨਤ ਲੈ ਕੇ ਬਰੀ। ਹਾਂ ਬਿਲਕੁਲ, ਇਹ ਕੋਈ ਪਿੰਡ ਦਾ ਕੋਈ ਸਧਾਰਨ ਵਿਅਕਤੀ ਨਹੀਂ ਜੀ ਜਿਹਨੂੰ ਗ੍ਰਿਫਤਾਰ ਕੀਤਾ ਤੇ ਉਹਦੀ ਜ਼ਮਾਨਤ ਵਾਸਤੇ 4-5 ਦਿਨ ਵਾਸਤੇ ਉਹਦੇ ਪਰਿਵਾਰ ਨੂੰ ਜਿਹੜਾ ਉਹ ਰਗੜੇ ਖਾਣੇ ਪੈਣ ਤੇ ਜ਼ਮਾਨਤ ਵੀ ਨਾ ਹੋਵੇ, ਬਿਨਾਂ FIR ਤੋਂ ਉਹਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਏ। ਤੇ ਵਿਜੇ ਮਾਲਿਆ ਜਿਹਨੇ 9,000 ਕਰੋੜ ਰੁਪਏ ਦਾ ਘਪਲਾ ਕੀਤਾ ਭਾਰਤ 'ਚ, ਬੈਂਕਾਂ ਦਾ 9,000 ਕਰੋੜ ਰੁਪਏ ਮਾਰ ਕੇ ਵਿਜੇ ਮਾਲਿਆ ਭੱਜ ਗਿਆ ਜੀ। ਤੇ ਸਕਾਟਲੈਂਡ ਯਾਰਡ ਦੀ ਪੁਲਿਸ ਨੇ ਅੱਜ ਲੋਨ ਡਿਫਾਲਟ ਦੇ ਮਸਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ। 3 ਘੰਟਿਆਂ 'ਚ ਜ਼ਮਾਨਤ ਮਿਲ ਗਈ। ਭਾਰਤ ਦਾਅਵੇ ਬੜੇ ਕਰ ਰਿਹਾ, ਭਾਰਤ ਕਹਿ ਰਿਹਾ ਕਿ ਵੱਡੀ ਕਾਮਯਾਬੀ ਹੈ ਜੀ। ਲਓ ਜੀ, ਸਾਡੇ ਜਿਹੜੇ ਸਾਬਕਾ ਡਿਪਲੋਮੈਟਸ ਹੈਗੇ ਆ, ਨਰੇਸ਼ ਚੰਦਰਾ, ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਵੱਡੀ ਕਾਮਯਾਬੀ ਹੈ ਜੀ ਇਹ। ਮੇਰਾ ਗ੍ਰਿਫਤਾਰੀ ਦਾ ਮਤਲਬ ਇਹ ਹੈ ਕਿ ਭਾਰਤ ਹੁਣ ਲੰਡਨ 'ਚ ਮਾਲਿਆ ਦੇ ਖਿਲਾਫ ਕੇਸ ਚਲਾ ਲਊਗਾ। ਵੀ ਮਸਲਾ ਤਾਂ ਇਹ ਆ ਭਾਈ, ਕੇਸ ਚੱਲਣੇ ਤਾਂ ਬਹੁਤ ਦੂਰ ਦੀਆਂ ਗੱਲਾਂ ਹੈ ਜੀ। ਸਵਾਲ ਹੈ ਕਿ ਭਾਰਤ ਦਾ ਭਗੌੜਾ ਉਹਨੂੰ ਸਪੈਸ਼ਲ ਟ੍ਰੀਟਮੈਂਟ ਉੱਥੇ ਮਿਲ ਰਹੀ ਹੈ। ਤੇ ਹੁਣ ਵੀ ਖੁਦ ਭਾਰਤ ਸਰਕਾਰ ਦੇ ਕੁਝ ਨੁਮਾਇੰਦੇ ਕਹਿ ਰਹੇ ਹੈ ਕਿ ਜੇ ਕੱਲ ਨੂੰ ਜੇ ਕੇਸ ਵੀ ਚਲਾਉਣਾ ਹੋਵੇ ਬਰਤਾਨੀਆ ਦੇ ਵਿੱਚ, ਤਾਂ ਵੀ ਭਾਰਤ ਨੂੰ ਇਹ ਸਾਬਿਤ ਕਰਨਾ ਪਊਗਾ ਵੀ ਕਿੱਦਾਂ ਅਸੀਂ ਕੇਸ ਚਲਾਈਏ। ਇਹਦੇ ਵਾਸਤੇ ਵੀ ਬੜੇ ਮਜ਼ਬੂਤ ਕਿਸਮ ਦੇ ਸਬੂਤ ਪੇਸ਼ ਕਰਨੇ ਪੈਣਗੇ। ਜੇ ਮਜ਼ਬੂਤ ਕਿਸਮ ਦੇ ਭਾਰਤ ਸਰਕਾਰ ਗਵਰਨਮੈਂਟ ਜਿਹੜੀ ਹੈ ਭਾਰਤ ਦੀ ਉਹ ਪੇਸ਼ ਕਰੇਗੀ ਤਾਂ ਫਿਰ ਜਾ ਕੇ ਤੇ ਕੇਸ ਚੱਲੇਗਾ। ਉਹਦੇ ਵਾਸਤੇ ਵੀ 3 ਸਾਲ ਲੱਗ ਜਾਣਗੇ, 3 ਸਾਲ ਜੀ, 2 ਤੋਂ 3 ਸਾਲ। ਸੋ ਅਲਟੀਮੇਟਲੀ ਇਹਦੇ 'ਚ ਅਸੀਂ ਇਹੀ ਗੱਲ ਕਰ ਸਕਦੇ ਹਾਂ ਕਿ ਜਿਹੜਾ ਸਧਾਰਨ ਵਿਅਕਤੀ ਹੈ ਉਹਦੇ ਵਾਸਤੇ ਕੁਝ ਵੀ ਨਹੀਂ ਹੈ, ਨਾ ਇਨਸਾਫ ਹੈ, ਨਾ ਉਸਨੂੰ ਉੱਦਾਂ ਦਾ ਮਾਹੌਲ ਮਿਲਦਾ ਹੈ ਕਿ ਉਹ ਜੇ ਬੇਕਸੂਰ ਹੈ ਤਾਂ ਆਪਣੀ ਘੱਟੋ ਘੱਟ ਜਿਹੜੀ ਸਾਡੀ ਜਸਟਿਸ ਪ੍ਰਕਿਰਿਆ, ਨਿਆਇਕ ਪ੍ਰਕਿਰਿਆ, ਉਹਦੇ ਵਿੱਚ ਆਪਣੇ ਆਪ ਨੂੰ ਬੇਕਸੂਰ ਹੀ ਸਾਬਿਤ ਕਰ ਸਕੇ। ਜਿਹੜੇ ਬੇਕਸੂਰ ਹੈ, ਇਹ ਮਗਰਮੱਛ ਜਿਹੜੇ ਹੈ, ਉਹ ਦੁਨੀਆ 'ਚ ਕਿਤੇ ਵੀ ਜਾ ਕੇ ਸੁਰੱਖਿਅਤ ਤਰੀਕੇ ਦੇ ਨਾਲ ਤੇ ਆਪਣੀ ਸ਼ਾਨੋ ਸ਼ੌਕ ਦੀ ਜ਼ਿੰਦਗੀ ਹੈ ਉਹਨੂੰ ਜਿਉ ਸਕਦੇ ਹੈ। ਉਹਦੀ ਇੱਕ ਵੱਡੀ ਮਿਸਾਲ ਵਿਜੇ ਮਾਲਿਆ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਸ਼ੀਲ ਜੀ ਤੁਹਾਡਾ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ, ਗੱਲਬਾਤ ਕੀਤੀ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।